कि अभी इंडिया refiners are likely to ramp up crude oil purchases from the Middle East, Latin America and US to compensate for reduced imports from Russia following Washington's sanctions on two major Russian producer sources and energies। ਇਹ ਇਨਸਾਈਡ ਸਟੋਰੀ ਹੈ ਕਿ ਇੰਡੀਆ ਨੇ ਆਲਰੇਡੀ ਕਹਿ ਦਿੱਤਾ ਕਿ ਭਾਈ ਅਸੀਂ ਜਿਹੜਾ ਇਹ ਕਰਾਂਗੇ। ਕਾਫੀ ਡਿਟੇਲ ਚ ਹੈ, ਮੈਂ ਇਸ ਦੇ ਵਿੱਚ ਨਹੀਂ ਜਾਵਾਂਗਾ। ਔਰ ਹਾਲਾਂਕਿ ਰਿਲਾਇੰਸ ਦਾ 25 ਸਾਲਾ ਜਿਹੜਾ ਕੰਟਰੈਕਟ ਹੈ ਰੋਜ਼ ਨੈਫਟ ਦੇ ਨਾਲ ਕਿ ਉਹ 5 ਲੱਖ ਬੈਰਲ ਪਰ ਡੇ ਕਰੂਡ ਆਇਲ ਦੀਆਂ ਬਾਏ ਕਰੇਗਾ। ਔਰ ਹੁਣ ਉਹ ਉਹਨੂੰ ਕਿਵੇਂ ਹੈਂਡਲ ਕਰਨਗੇ ਇਹ ਵੱਖਰੀ ਗੱਲ ਹੈ, ਕਿਉਂਕਿ ਇਹ ਸਾਰੇ ਦੇ ਨਾਲ ਆਲਮੋਸਟ ਜਿਹੜਾ 5% ਆਇਲ ਸਪਲਾਈ ਗਲੋਬਲ ਹੈ ਉਹ ਇਹਨਾਂ ਦੋ ਕੰਪਨੀਆਂ ਦੀਆਂ। ਇਹੀ ਕਾਰਨ ਹੈ ਵੀ ਅੱਜ ਜਿਹੜੀ ਕਰੂਡ ਆਇਲ ਦੀ ਬੈਰਲ ਹੈ ਉਹਦੀ ਕੀਮਤ ਜਿਹੜੀ ਹੈ ਉਹ $5-6 ਅਪ ਗਈ ਹੈ। ਔਰ ਇਸੇ ਤਰ੍ਹਾਂ ਇੰਡੀਆ ਦੀ ਜਿਹੜੀ ਨਿਆਰਾ ਹੈ ਵਿਚ ਇਜ਼ ਕਰੰਟਲੀ ਡਿਪੈਂਡੈਂਟ ਸੋਲਲੀ ਔਨ ਰਸ਼ੀਅਨ ਆਇਲ after supplies from elsewhere dried up due to sanctions by European Union। ਹੁਣ ਕਿਉਂਕਿ ਯੂਰਪੀਅਨ ਇਕੱਲਾ ਅਮਰੀਕਾ ਦੀਆਂ ਸੈਂਕਸ਼ਨਸ ਨਹੀਂ, ਯੂਰਪੀਅਨ ਯੂਨੀਅਨ ਦੀਆਂ ਵੀ ਨੇ। ਔਰ ਉਹਨਾਂ ਨੇ ਵੈਲਕਮ ਕੀਤਾ ਵੀ ਰਸ਼ੀਆ ਦੀਆਂ ਇਹਨਾਂ ਦੋ ਕੰਪਨੀਆਂ ਤੇ ਲਾਇਆ। ਔਰ ਇਹ ਜਿਹੜਾ ਇਸ ਦੇ ਥੱਲੇ ਹੁਣ ਇੰਡੀਆ ਦੇ ਕੋਲ ਕੋਈ ਚੋਇਸ ਨਹੀਂ ਅਦਰ ਦੈਨ ਜ਼ਬਾਨੀ ਕਲਾਮੀ ਤੁਸੀਂ ਜੋ ਮਰਜ਼ੀ ਕਹੀ ਜਾਓ। ਔਰ ਈਵਨ ਵਾਈਟ ਹਾਊਸ ਨੇ ਇਸ ਦੇ ਉੱਤੇ ਤਸੱਲੀ ਦਾ ਇਜ਼ਹਾਰ ਕੀਤਾ ਹੈ। ਅੱਜ ਵਾਈਟ ਹਾਊਸ ਦੀ ਸਪੋਕਸਪਰਸਨ ਨੇ ਕਿਹਾ, ਉਹ ਵੀ ਇਹਨਾਂ ਦੀ PTI ਦੀ ਨਿਊਜ਼ ਹੈ, ਇੰਡੀਆ ਸਕੇਲਿੰਗ ਬੈਕ ਰਸ਼ੀਅਨ ਆਇਲ ਪਰਚੇਜ਼ਸ ਐਟ ਟਰੰਪਸ ਰਿਕੁਐਸਟ ਕਲੇਮਸ ਵਾਈਟ ਹਾਊਸ। ਉਹਨਾਂ ਨੇ ਇਹ ਕਿਹਾ ਕਿ ਵੀ ਵਾਈਟ ਹਾਊਸ ਹੈਜ਼ ਕਲੇਮਡ ਇੰਡੀਆ ਹੈਜ਼ ਬਿਗਨ ਸਕੇਲਿੰਗ ਬੈਕ ਇਟਸ ਆਇਲ ਪਰਚੇਜ਼ਸ ਫਰਮ ਰਸ਼ੀਆ at the request of US President Donald Trump during a press briefing on Thursday। बीते काल White House press secretary Caroline Leavitt said, if you see and read the sanctions on Russia, they are pretty hefty। कि भाई जड़ियाँ असी लाइयाँ वो काफ़ी भारी भरकम sanctions ने और ये दोनों कंपनियां ते असी लाइयाँ ने। और असी ये देखा कि we know that India has done the same at the request of President। ਈਵਨ ਉਹਨਾਂ ਦਾ ਦਾਅਵਾ ਕਿ ਸ਼ਾਇਦ ਚਾਈਨਾ ਵੀ ਸਕੇਲ ਬੈਕ ਕਰੇ। ਔਰ ਅਸੀਂ ਇਸ ਨੂੰ ਇੱਕ ਪੋਜ਼ਿਟਿਵ ਕਦਮ ਦੇਖਦੇ ਹਾਂ ਕਿ ਵੀ ਅਲਟੀਮੇਟਲੀ ਇੰਡੀਆ ਨੂੰ ਜਵਾਬਦੇਹ ਬਣਾਇਆ ਗਿਆ ਹੈ। ਇਹ ਨਹੀਂ ਹੈ ਕਿ ਭਾਈ ਤੁਸੀਂ ਇੱਧਰ ਵੀ ਅੰਬ ਚੂਪੋ ਅਤੇ ਉੱਧਰ ਵੀ ਆਲੂ ਬੁਖਾਰੇ ਖਾਓ ਔਰ ਨਾਲ ਇਹ ਵੀ ਕਹੋ ਜੀ ਅਸੀਂ ਤਾਂ ਨਿਊਟਰਲ ਹੁੰਦੇ ਹਾਂ। ਇਹ ਗੱਲ ਹੁਣ ਚੱਲੇਗੀ ਨਹੀਂ।